ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਗੱਲਬਾਤ ਕਰਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਕਿਸੇ ਖਾਸ ਪੱਖ ਦੇ ਮਸਲੇ ਦੇ ਬਾਰੇ। ਕਾਂਗਰਸ ਪਾਰਟੀ ਦੇ ਬਾਰੇ ਗੱਲਬਾਤ ਕਰਾਂਗੇ ਤੇ ਜੇਕਰ ਕਾਂਗਰਸ ਪਾਰਟੀ ਦੇ ਬਾਰੇ ਗੱਲਬਾਤ ਕਰਦਿਆਂ ਕੋਈ ਵੀ ਫੈਕਟ ਗਲਤ ਹੋਇਆ ਤਾਂ ਤੁਸੀਂ ਸਾਨੂੰ ਦਰੁਸਤ ਕਰ ਸਕਦੇ ਹੋ। ਹਾਰਦਿਕ ਪਟੇਲ, ਸੁਨੀਲ ਜਾਖੜ ਤੋਂ ਬਾਅਦ ਹਾਰਦਿਕ ਪਟੇਲ ਕਾਂਗਰਸ ਨੂੰ ਅਲਵਿਦਾ ਕਹਿ ਗਏ ਨੇ ਲੰਘੇ ਇੱਕ ਹਫ਼ਤੇ ਦੇ ਵਿੱਚ। ਤੇ ਚਰਚਾਵਾਂ ਮਨਪ੍ਰੀਤ ਬਾਦਲ ਦੇ ਬਾਰੇ ਵੀ ਨੇ ਕਿ ਉਹਨਾਂ ਦਾ ਵੀ ਕਾਂਗਰਸ ਤੋਂ ਮੋਹ ਭੰਗ ਹੋ ਗਿਆ। ਕਾਂਗਰਸ ਦਾ ਜੋ ਹਾਲ ਹੈ, ਬੀਜੇਪੀ ਨੇ ਪਹਿਲਾਂ ਹੀ ਨਾਰਾ ਦਿੱਤਾ ਸੀਗਾ ਕਿ ਕਾਂਗਰਸ ਮੁਕਤ ਭਾਰਤ, ਪਰ ਕਾਂਗਰਸ ਦਾ ਜੋ ਹਾਲ ਹੈ ਉਹਦੇ ਲਈ ਕੋਈ ਹੋਰ ਨਹੀਂ, ਗਾਂਧੀ ਪਰਿਵਾਰ ਜ਼ਿੰਮੇਵਾਰ ਹੈ। ਗਾਂਧੀ ਪਰਿਵਾਰ ਦੀਆਂ ਘੱਟ ਗਿਣਤੀਆਂ ਦੇ ਨਾਲ ਕੀਤੀਆਂ ਵਧੀਕੀਆਂ, ਸੱਤਾ ਦਾ ਗਰੂਰ ਔਰ ਪ੍ਰਧਾਨਗੀ ਦਾ ਗਰੂਰ ਹੀ ਜਿਹੜਾ ਉਹ ਕਾਂਗਰਸ ਦੇ ਇਹਨਾਂ ਦਿਨਾਂ ਦਾ ਕਾਰਨ ਬਣਿਆ ਹੈ। ਲੰਘੇ ਜੇਕਰ ਜੋ 2014 ਤੋਂ ਨਜ਼ਰ ਮਾਰ ਗਏ ਤਾਂ ਹੁਣ ਤੱਕ ਬਹੁਤ ਸਾਰੇ ਵੱਡੇ ਚਿਹਰੇ, ਜਿਨ੍ਹਾਂ ਦੇ ਵਿੱਚ ਕਈ ਸਾਬਕਾ ਕੇਂਦਰੀ ਮੰਤਰੀ, ਕਈ ਰਾਜਾਂ ਦੇ ਮੁੱਖ ਮੰਤਰੀ ਵੀ ਜਿਹੜੇ ਆ ਉਹ ਕਾਂਗਰਸ ਨੂੰ ਅਲਵਿਦਾ ਕਹਿ ਗਏ। ਪਰ ਸਵਾਲ ਵੱਡਾ ਇਹ ਬਣਦਾ ਕਿ ਸੋਨੀਆ ਗਾਂਧੀ ਕਾਂਗਰਸ ਦੇ 1998 ਦੇ ਵਿੱਚ ਪ੍ਰਧਾਨ ਬਣਦੇ ਨੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ, ਇਹ ਵੀ ਦੱਸਣਾ ਬਣਦਾ ਕਿ ਗਾਂਧੀ ਪਰਿਵਾਰ ਦੇ ਆਲੇ ਦੁਆਲੇ ਚਮਚਿਆਂ, ਚਾਪਲੂਸ ਟਾਈਪ ਲੋਕਾਂ ਦਾ ਇੱਕ ਟੋਲਾ ਹੈ ਜਿਹੜਾ ਗਾਂਧੀ ਪਰਿਵਾਰ ਨੂੰ ਕਦੇ ਗਰਾਊਂਡ ਦੀ ਰਿਪੋਰਟਿੰਗ ਲੈਣ ਹੀ ਨਹੀਂ ਦਿੰਦਾ। ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਦਿੰਦੇ ਹਾਂ। ਅੰਬਿਕਾ ਸੋਨੀ ਗਰਾਊਂਡ ਤੋਂ ਬਹੁਤ ਘੱਟ ਵਾਰ ਉਹਨਾਂ ਨੂੰ ਨੁਮਾਇੰਦਗੀ ਹਾਸਲ ਹੋਈ ਹੋਣੀ ਹੈ, ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਪਰ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਪ੍ਰਧਾਨਗੀ ਜਾਂ ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਚੱਲੀ ਤਾਂ ਉਹਨਾਂ ਨੇ ਟੰਗ ਫਸਾ ਕੇ ਸੁਨੀਲ ਜਾਖੜ ਦਾ ਜਿਹੜਾ ਯੱਕਾ ਸੀਗਾ ਉਹ ਥਾਂ ਖੜਾ ਕਰਤਾ। ਖੜਾ ਹੀ ਨਹੀਂ ਕਰਤਾ, ਇੱਕ ਤਰੀਕੇ ਨਾਲ ਪੈਂਚਰ ਹੀ ਕਰਤਾ। ਤੇ ਅੱਜ ਜਾਖੜ ਸਾਹਿਬ ਕਾਂਗਰਸ ਦਾ ਹਿੱਸਾ ਨਹੀਂ। ਇਸ ਤਰ੍ਹਾਂ ਇੱਕ ਟੋਲਾ ਵਾ ਜਿਹੜਾ ਗਾਂਧੀ ਪਰਿਵਾਰ ਦੇ ਨੇੜੇ ਤੇੜੇ ਹੈ। ਤੇ ਅੱਜ ਤੁਹਾਨੂੰ ਦੱਸਾਂਗੇ ਕਿ ਬੀਬੀ ਸੋਨੀਆ ਗਾਂਧੀ ਦੀ ਰਹਿਨੁਮਾਈ ਦੇ ਹੇਠ ਕਾਂਗਰਸ ਕਿਵੇਂ ਪਤਨ ਦਾ ਸ਼ਿਕਾਰ ਬਣੀ। ਸਭ ਤੋਂ ਪਹਿਲਾਂ ਇੱਥੇ ਵੀ ਦੱਸਣਾ ਬਣਦਾ ਕਿ ਬੀਬੀ ਘੱਟੋ ਘੱਟ 19 ਸਾਲ ਕਾਂਗਰਸ ਦੀ ਪ੍ਰੈਜ਼ੀਡੈਂਟ ਰਹਿੰਦੀ ਹੈ, ਜਿਹੜੀ ਬੀਬੀ ਨੂੰ ਨਾ ਤਾਂ ਭਾਰਤੀ ਸੱਭਿਆਚਾਰ ਬਾਰੇ ਪਤਾ ਵਾ, ਨਾ ਹੀ ਇੱਥੋਂ ਦੀ ਪੋਲਿਟਿਕਸ ਬਾਰੇ ਪਤਾ ਹੈ, ਨਾ ਸਿਆਸੀ ਨਕਸ਼ੇ ਬਾਰੇ ਪਤਾ ਹੈ। ਔਰ ਇਹ ਸਭ ਦੇਣ ਉਹਨਾਂ ਲੋਕਾਂ ਦੀ ਜਿਹੜੇ ਰਾਜੀਵ ਗਾਂਧੀ ਦੇ ਚਾਪਲੂਸ ਸੀਗੇ ਤੇ ਆਲੇ ਦੁਆਲੇ ਰਾਜੀਵ ਗਾਂਧੀ ਦੇ ਉਹਨਾਂ ਦਾ ਘੇਰਾ ਸੀਗਾ। ਪਹਿਲਾਂ ਤਾਂ ਇਹਨਾਂ ਨੇ ਅਨਾੜੀ ਬੰਦੇ ਰਾਜੀਵ ਗਾਂਧੀ ਨੂੰ, ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਅਨਾੜੀ ਬੰਦੇ ਨੂੰ ਜਿਹੜਾ ਵਾ ਉਹ ਅੱਗੇ ਲਾਇਆ। ਔਰ ਉਹਦਾ ਕਾਰਨ ਇਹ ਨਿਕਲਿਆ ਵੀ ਜਿਹੜੇ ਹੋਰ ਕਾਬਲ ਲੋਕ ਸੀਗੇ ਉਹ ਕਾਂਗਰਸ ਦੇ ਵਿੱਚ ਹਾਸ਼ੀਏਗ੍ਰਸਤ ਹੋ ਗਏ। ਇੱਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਾਂਗਰਸ ਦੇ ਵਿੱਚ ਹੀ ਲਾਲ ਬਹਾਦਰ ਸ਼ਾਸਤਰੀ ਰਹੇ ਆ, ਜਿਨ੍ਹਾਂ ਦਾ ਇਖਲਾਕ ਤੇ ਜਿਨ੍ਹਾਂ ਦੀ ਨੈਤਿਕਤਾ ਬੜੀ ਉੱਚੀ ਗਿਣੀ ਜਾਂਦੀ ਹੈ ਹਮੇਸ਼ਾ। ਔਰ ਕਾਂਗਰਸ ਦੇ ਵਿੱਚ ਹੀ ਪ੍ਰਣਬ ਮੁਖਰਜੀ ਵਰਗੇ ਲੋਕ ਰਹੇ ਜਿਹੜੇ ਥਿੰਕ ਟੈਂਕ ਦੇ ਵਿੱਚ ਰਹੇ। ਬਾਅਦ ਦੇ ਵਿੱਚ ਉਹਨਾਂ ਬਾਰੇ ਵੀ ਪਤਾ ਲੱਗ ਗਿਆ ਸੀਗਾ ਕਿ ਉਹ ਵੀ ਦੂਜੀ ਸਾਈਡ ਤੋਂ ਹੀ ਖੇਡ ਰਹੇ ਸੀ ਕਿਤੇ ਨਾ ਕਿਤੇ। ਖੈਰ, ਪਰ ਬੀਬੀ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਔਰ ਇਸ ਰਿਪੋਰਟ ਦੇ ਜ਼ਰੀਏ ਸਾਡਾ ਇਹ ਨਹੀਂ ਹੈ ਕਿ ਅਸੀਂ ਬੀਬੀ ਦੀ ਜਿਹੜੀ ਆ ਉਹ ਹੱਦੋਂ ਵੱਧ ਮੁਖਾਲਫਤ ਕਰ ਦੇਈਏ, ਪਰ ਕੁਝ ਫੈਕਟ ਨੇ ਕਿ ਬੀਬੀ ਨੇ 19 ਸਾਲ ਘੱਟੋ ਘੱਟ ਪ੍ਰਧਾਨਗੀ ਕੀਤੀ। ਔਰ ਫਿਰ ਤੁਸੀਂ ਦੇਖੋ ਵੀ ਕਾਂਗਰਸ ਦਾ ਦਵੰਦ, ਫਿਰ ਇਹ ਗਾਂਧੀਆਂ ਦੀ ਮਿਹਨਤਾਂ ਕਰੀ ਜਾਂਦੇ ਆ ਕਿ ਤੁਸੀਂ ਆਓ ਜੀ, ਤੁਸੀਂ ਕਮਾਨ ਸੰਭਾਲੋ, ਨਹੀਂ ਤਾਂ ਕੁਛ ਨਹੀਂ ਹੋਣਾ। ਔਰ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਇੱਥੋਂ ਦੀ ਜਿਹੜੀ ਭਾਰਤ ਦੀ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਹੈ, ਉਹਦਾ ਸਭ ਤੋਂ ਵੱਡਾ ਜਿਹੜਾ ਬੈਕਲੌਗ ਆ ਦੇਸ਼ ਨੂੰ ਪਤਾ ਕੀ ਲੱਗਿਆ ਕਿ ਕਿਸੇ ਦੇ ਮਸਲੇ 'ਤੇ ਵੀ ਇਹ ਬੋਲੇ ਨਹੀਂ ਹੈ। ਅੱਜ ਵੀ ਕਾਂਗਰਸ ਤੁਹਾਨੂੰ ਮਹਿੰਗੇ ਪੈਟਰੋਲ, ਮਹਿੰਗਾਈ ਦੇ ਮੁੱਦੇ 'ਤੇ ਹਾਸ਼ੀਏਗ੍ਰਸਤ ਹੋਈ ਦਿਖੂਗੀ, ਉਹ ਕਦੇ ਗਰਾਊਂਡ 'ਤੇ ਨਜ਼ਰ ਨਹੀਂ ਆਊਗੀ। ਜਦ ਕਿ ਇਹਨਾਂ ਦੇ ਰਾਜ ਦੇ ਵਿੱਚ ਹੀ ਬੀਜੇਪੀ ਨੇ ਲੋਕਾਂ ਦੇ ਲਈ ਬਹੁਤ ਸੰਘਰਸ਼ ਕੀਤਾ। ਹਾਲਾਂਕਿ ਇਹ ਸੰਘਰਸ਼ ਉਹਨਾਂ ਨੇ ਆਪਦੀ ਸੱਤਾ ਲਈ ਕੀਤਾ ਔਰ ਸੱਤਾ ਹਾਸਲ ਵੀ ਕੀਤੀ। ਅੱਜ ਜਿਹੜੀ ਕਾਂਗਰਸ ਖੜੀ ਆ, ਉਹ ਕਾਂਗਰਸ ਕਦੇ ਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ 300 ਸੀਟਾਂ ਦੇ ਨੇੜੇ ਸੀ, ਜਿਹੜੀ ਅੱਜ 2 ਸੀਟਾਂ 'ਤੇ ਹੈ। ਇਸੇ ਕਾਂਗਰਸ ਜਿਹੜੀ ਕਦੇ ਸਾਰੇ ਰਾਜਾਂ ਦੇ ਵਿੱਚ ਕਦੇ ਸਰਕਾਰ ਹੁੰਦੀ ਸੀ ਕਾਂਗਰਸ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ, ਤਕਰੀਬਨ 15 ਰਾਜਾਂ ਤੋਂ ਵੀ ਬਾਹਰ ਤੇ ਕੇਂਦਰ ਦੇ ਵਿੱਚ ਵੀ, ਅੱਜ ਉਸ ਕਾਂਗਰਸ ਨੂੰ ਦੇਸ਼ ਦੇ ਵਿੱਚ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਹੈ। ਇਹ ਕਿਹਦੇ ਕਰਕੇ ਆ? ਇਹ ਬੀਬੀ ਸੋਨੀਆ ਗਾਂਧੀ ਜਿਹੜੀ ਆ, ਤੇ ਜਾਂ ਉਹ ਤੋਂ ਵੱਧ ਉਹ ਲੋਕ ਜ਼ਿੰਮੇਵਾਰ ਨੇ ਜਿਹੜੇ ਚਾਪਲੂਸ ਟਾਈਪ ਦੇ ਨੇ, ਜਿਨ੍ਹਾਂ ਨੇ ਇੱਕ ਅਨਾੜੀ ਔਰਤ ਨੂੰ ਭਾਰਤ ਦੀ ਸਿਆਸਤ ਦੇ ਵਿੱਚ ਲਿਆ ਕੇ ਕਾਂਗਰਸ ਦੀ ਪ੍ਰਧਾਨ ਬਣਾ ਛੱਡਿਆ। ਵੈਸੇ ਵੀ ਜਿਹੜੇ ਲੋਕ ਆ ਉਹ ਕਹਿੰਦੇ ਕਿ ਇਹ ਹਾਲ ਹੋਣਾ ਹੀ ਸੀ, ਕਿਉਂਕਿ ਇਹਨਾਂ ਦੀਆਂ ਕਾਰਕਰਦਗੀਆਂ ਹੀ ਕੁਛ ਐਸੀਆਂ ਸੀ। ਪਰ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਜਿਹੜੇ ਲੋਕ ਕਾਂਗਰਸ ਨੂੰ ਛੱਡ ਗਏ, ਉਹਨਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲਾਂ ਸੁਨੀਲ ਜਾਖੜ, ਹਾਰਦਿਕ ਪਟੇਲ ਔਰ ਜਯੰਤੀ ਨਟਰਾਜਨ, ਸ਼ਾਇਦ ਉਹਨਾਂ ਦਾ ਨਾਮ ਆ। ਉਹਨਾਂ ਨੇ 2014 ਦੇ ਨੇੜੇ ਤੇੜੇ ਕਾਂਗਰਸ ਨੂੰ ਅਲਵਿਦਾ ਕਿਹਾ ਸੀ। ਜੀਕੇ ਵਾਸਨ, ਕ੍ਰਿਸ਼ਨਾ ਤੀਰਥ, ਚੌਧਰੀ ਬਰਿੰਦਰ ਸਿੰਘ, ਦੱਤਾ ਮੇਘੇ, ਜਗਮੀਤ ਸਿੰਘ ਬਰਾੜ, ਅਵਤਾਰ ਸਿੰਘ ਭੜਾਣਾ, ਲੰਬੀ ਇੱਕ ਲਿਸਟ ਆ ਜਿਨ੍ਹਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਆਉਂਦੇ ਆ ਤੇ ਹੋਰ ਬਥੇਰੇ ਲੋਕ ਆਉਂਦੇ ਆ। ਇਸ ਤੋਂ ਇਲਾਵਾ ਰਣਜੀਤ ਦੇਸ਼ਮੁਖ, ਮੰਗਲ ਰਾਮ ਸ਼ਰਮਾ, ਜਤਿਨ ਪ੍ਰਸ਼ਾਦਾ, ਜੋਤੀਰਾਜ ਸਿੰਧੀਆ, ਬੀਰੇਨ ਸਿੰਘ, ਚੀਫ ਮਿਨਿਸਟਰ ਪੇਮਾ ਖਾਂਡੂ, ਵਿਜੇ ਬਹੁਗੁਣਾ, ਰੀਟਾ ਬਹੁਗੁਣਾ ਜੋਸ਼ੀ,
ਹੋਰ ਪਤਾ ਨਹੀਂ ਕਿੰਨੇ ਕੁ ਜਿਹੜੇ ਲੀਡਰ ਆ ਉਹ ਕਾਂਗਰਸ ਨੂੰ ਅਲਵਿਦਾ ਕਹਿ ਗਏ ਆ, ਪਰ ਜਿਹੜੇ ਕਾਂਗਰਸ ਸੀਗੇ ਆ ਉਹ ਕੁਰਸੀ ਦੀ ਪ੍ਰਧਾਨਗੀ ਉਹਨਾਂ ਨੇ ਹਮੇਸ਼ਾ ਗਾਂਧੀਆਂ ਦੇ ਬਰਾਂਡੇ ਦੇ ਵਿੱਚ ਹੀ ਰੱਖੀ ਆ। ਸੋ ਤੁਸੀਂ ਕੀ ਸੋਚਦੇ ਹੋ ਕਿ ਕੀ ਸੋਨੀਆ ਗਾਂਧੀ ਦੀ ਕਮਾਂਡ ਦੇ ਵਿੱਚ ਕਾਂਗਰਸ ਦਾ ਆਹ ਹਾਲ ਹੋਇਆ? ਔਰ ਜਿਹੜੇ ਰਾਹੁਲ ਗਾਂਧੀ ਆ, ਰਾਹੁਲ ਗਾਂਧੀ ਦਾ ਤਾਂ ਰਿਕਾਰਡ ਬਣ ਚੁੱਕਿਆ ਵਾ ਕਿ ਜਿਹੜਾ ਹਾਰਾਂ ਦਾ, ਔਰ ਉਹਨਾਂ ਨੇ ਤਾਂ ਪਾਰਲੀਮੈਂਟ ਦੇ ਵਿੱਚ ਅੱਖ ਮਟੱਕਾ ਤਾਂ ਕਰ ਲਿਆ ਸੀਗਾ। ਜਿਵੇਂ ਅੱਜ ਆਪਾਂ ਸਿਮਰਨਜੀਤ ਸਿੰਘ ਮਾਨ ਦੇ ਬਾਰੇ ਗੱਲਬਾਤ ਕਰ ਰਹੇ ਨਾ ਕਿ ਖਾਲਿਸਤਾਨ ਦੇ ਮਸਲੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅੱਖ ਮਾਰਿਓ ਤੇ ਮੈਂ ਜਿਹੜਾ ਵਾ ਉਹਦੀ ਪ੍ਰੋੜਤਾ ਕਰ ਲੂੰਗਾ ਖਾਲਿਸਤਾਨ ਦੇ ਮਤੇ ਦੀ। ਤਾਂ ਸੇਮ ਥਿੰਗ ਜਿਹੜੀ ਆ ਉਹ ਰਾਹੁਲ ਗਾਂਧੀ ਨੇ ਕੀਤੀ ਹੋਈ ਆ ਲੋਕ ਸਭਾ ਦੇ ਵਿੱਚ। ਤਾਂ ਇਸੇ ਤਰ੍ਹਾਂ ਜੇ ਦੂਜੇ ਪਾਸੇ ਨਜ਼ਰ ਮਾਰ ਗਏ ਤਾਂ ਜਿਹੜੇ ਦੇਸ਼ ਦਾ ਮੰਨਿਆ ਪਰਮੰਨਿਆ ਰਣਨੀਤੀਕਾਰ ਆ, ਜਿਹਨੇ ਬੀਜੇਪੀ ਨੂੰ 2014 ਦੇ ਵਿੱਚ ਸੱਤਾ ਦੇ ਵਿੱਚ ਲਿਆਂਦਾ ਤੇ ਬਾਅਦ ਦੇ ਵਿੱਚ ਉਸੇ ਬੀਜੇਪੀ ਨੂੰ 2021 ਦੇ ਵਿੱਚੋਂ ਬੰਗਾਲ ਦੇ ਵਿੱਚੋਂ ਆਏ ਭੇਜਤਾ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ, ਜਿਵੇਂ ਮੇਲੇ ਦੇ ਵਿੱਚੋਂ ਪੈਸੇ ਮੁੱਕੇ ਤੋਂ ਬੰਦਾ ਮੁੜਿਆ ਆਉਂਦਾ ਹੁੰਦਾ। ਸੋ ਉਹ ਬੰਦੇ ਨੇ ਕਿਹਾ ਵਾ ਕਿ ਕਾਂਗਰਸ ਆਹ ਤਰੀਕਿਆਂ ਨਾਲ ਜਿਹੜਾ ਵਾ ਉਹ ਰਾਜ ਨਹੀਂ ਕਰ ਸਕਦੀ, ਨਾ ਰਾਜ ਸੱਤਾ ਦੇ ਵਿੱਚ ਵਾਪਸ ਆ ਸਕਦੀ ਹੈ। ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਕਦੇ ਦੇਸ਼ ਸੱਤਾ ਦੇ ਵਿੱਚ ਹਾਸਲ ਵਾਪਸੀ ਕਰੂਗੀ? ਕੀ ਤੁਹਾਨੂੰ ਲੱਗਦਾ ਨਹੀਂ ਗਾ ਕਿ ਇਹਨਾਂ ਸਾਰੀਆਂ ਚੀਜ਼ਾਂ ਪਿੱਛੇ ਗਾਂਧੀ ਪਰਿਵਾਰ ਜ਼ਿੰਮੇਵਾਰ ਆ? ਕੀ ਤੁਹਾਨੂੰ ਲੱਗਦਾ ਨਹੀਂ ਕਿ ਦੇਸ਼ ਦੇ ਵਿੱਚ ਅੱਜ ਜੋ ਚੱਲ ਰਿਹਾ ਮਹਿੰਗਾਈ ਦਾ ਮਸਲਾ, ਮਹਿੰਗੇ ਤੇਲ ਡੀਜ਼ਲ ਜਾਂ ਹੋਰ ਦੇਸ਼ ਦੇ ਵਿੱਚ ਜਿਹੜੇ ਆਰਥਿਕ ਮੰਦੀ ਦੇ ਮੰਦਵਾੜੇ ਦੇ ਅਸਾਰ ਬਣ ਰਹੇ ਨੇ, ਕਿ ਕਾਂਗਰਸ ਨੇ ਕਦੇ ਸੰਘਰਸ਼ ਕੀਤਾ ਹੋਵੇ? 2014 ਤੋਂ ਬਾਅਦ ਗਰਾਊਂਡ ਤੇ ਕਿਸ ਮੁੱਦੇ ਤੇ ਕਾਂਗਰਸ ਪਾਰਟੀ ਦਿਖੀ ਆ? ਇੱਕ ਵੀ ਮੁੱਦੇ ਤੇ ਤੁਸੀਂ ਦੱਸ ਸਕਦੇ ਹੋ ਕਿ ਇੱਕ ਵੀ ਮੁੱਦੇ ਤੇ ਕਾਂਗਰਸ ਪਾਰਟੀ ਨੇ ਕਦੇ ਸੰਘਰਸ਼ ਕੀਤਾ ਹੋਵੇ ਲੋਕਾਂ ਦੇ ਲਈ? ਖੇਤੀ ਕਾਨੂੰਨਾਂ ਦੇ ਉੱਤੇ ਫਾਰਮੈਲਿਟੀਆਂ ਜਿਹੀਆਂ ਕਰਤੀਆਂ, ਪਰ ਉਹ ਜਿਹੜਾ ਸੰਘਰਸ਼ ਕਰਨਾ ਬਣਦਾ ਸੀਗਾ ਕਾਂਗਰਸ ਨੇ ਕਦੇ ਨਹੀਂ ਕੀਤਾ। ਔਰ ਅੱਜ ਵੀ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਆ, ਅੱਜ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਇੱਕ ਪਰਿਵਾਰ ਇੱਕ ਟਿਕਟ, ਪਰ ਇਸੇ ਕਾਂਗਰਸ ਪਾਰਟੀ ਨੇ ਕਿੰਨਾ ਪਰਿਵਾਰਵਾਦ ਫੈਲਾਇਆ। ਸਭ ਤੋਂ ਪਹਿਲਾਂ ਗਾਂਧੀ ਪਰਿਵਾਰ ਤੋਂ ਹੀ ਨਹੀਂ ਕਾਂਗਰਸ ਜਿਹੜੀ ਆ ਉਹ ਬਾਹਰ ਨਿਕਲ ਸਕੀ। ਅੱਜ ਵੀ ਕਾਂਗਰਸੀਆਂ ਨੂੰ ਜਿਹੜੇ ਬੜੇ ਵਿਦਵਾਨ ਹੋਣਗੇ ਲੋਕ, ਬੜੇ ਕਾਬਲ ਲੋਕ ਹੋਣਗੇ, ਅੱਜ ਵੀ ਉਹਨਾਂ ਨੂੰ ਲੱਗਦਾ ਵਾ ਕਿ ਜੇਕਰ ਗਾਂਧੀ ਨਾ ਰਹੇ ਤਾਂ ਸ਼ਾਇਦ ਕਾਂਗਰਸ ਨਹੀਂ ਰਹਿਣੀ। ਸੋ ਇਹਨਾਂ ਦੀਆਂ ਆਪਦੀਆਂ ਕਾਰਕਰਦੀਆਂ ਨੇ ਆਜ਼ਾਦ ਦਿਨ ਲਿਆਂਦੇ ਆ, ਕਿਸੇ ਹੋਰ ਨੇ ਨਹੀਂ। ਬੀਜੇਪੀ ਨੂੰ ਨਹੀਂ ਅਸੀਂ ਕਹਿ ਸਕਦੇ ਕਿ ਉਹਨਾਂ ਨੇ ਕਾਂਗਰਸ ਕਮਜ਼ੋਰ ਕੀਤੀ ਆ, ਇਹਨਾਂ ਦੇ ਆਪਣੇ ਕਰਕੇ, ਗਾਂਧੀ ਪਰਿਵਾਰ ਕਰਕੇ ਜਿਹੜੀ ਆ, ਗਾਂਧੀ ਪਰਿਵਾਰ ਖਾਸ ਕਰਕੇ ਬੀਬੀ ਸੋਨੀਆ ਗਾਂਧੀ ਦੀ ਜਿਹੜੀ ਅਨਾੜੀਪਣ ਸੀਗਾ, ਸਿਆਸੀ ਅਨਾੜੀਪਣ, ਉਹਦੇ ਕਰਕੇ ਔਰ ਉਹਨਾਂ ਦੇ ਚਾਪਲੂਸਾਂ ਦੇ ਘੇਰੇ ਨੇ ਜਿਹੜੇ ਲੋਕ ਜਾਂਦੇ ਰਹੇ, ਉਹਨਾਂ ਨੂੰ ਜਾਣ ਦਿੱਤਾ ਗਿਆ, ਉਹਨਾਂ ਨੂੰ ਕੱਢਿਆ ਗਿਆ ਬਕਾਇਦਾ ਕਈ ਲੋਕਾਂ ਨੂੰ ਤਾਂ। ਔਰ ਇਸ ਹਾਲਾਤ ਜਿਹੜੇ ਆ ਉਹ ਰਾਜਸਥਾਨ ਦੇ ਵਿੱਚ ਵੀ ਬਣ ਚੁੱਕੇ ਸੀਗੇ ਜਦੋਂ ਸਚਿਨ ਪਾਇਲਟ ਨਾਰਾਜ਼ ਹੋਏ। ਜੋਤੀ ਰਾਏ ਸਿੰਧੀਆ ਤਾਂ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਹੀ ਬਦਲ ਗਈ ਸੀ ਜੋਤੀ ਰਾਏ ਸਿੰਧੀਆ ਦੇ ਜਾਣ ਤੋਂ ਬਾਅਦ ਤਾਂ, ਤੇ ਰਾਜਸਥਾਨ ਦੇ ਵਿੱਚ ਵੀ ਬਣੇ। ਹੋਰ ਕਿੰਨੇ ਲੋਕ ਨੇ ਜਿਹੜੇ ਕਾਂਗਰਸ ਤੋਂ ਬਾਹਰ ਨਿਕਲ ਕੇ ਕਾਮਯਾਬ ਹੋ ਗਏ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਹੋ ਸਕੇ। ਪਰ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਕਰਕੇ ਕਾਂਗਰਸ ਜਿਹੜੀ ਆ ਜਿੱਥੇ ਅੱਜ ਖੜੀ ਆ, ਕੀ ਤੁਹਾਨੂੰ ਲੱਗਦਾ ਕਿ ਦੇਸ਼ ਦੇ ਵਿੱਚ ਦੁਬਾਰਾ ਸਰਵਾਈਵਲ ਕਰ ਸਕੂਗੀ? ਬੀਜੇਪੀ ਦੇ ਏਜੰਡੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਉਹਨਾਂ ਨੇ ਸਭ ਤੋਂ ਪਹਿਲਾਂ ਨਾਅਰਾ ਦਿੱਤਾ ਸੀ ਕਾਂਗਰਸ ਮੁਕਤ ਭਾਰਤ, ਤੇ ਉਸ ਤੋਂ ਬਾਅਦ ਉਹਨਾਂ ਦਾ ਨਾਅਰਾ ਹੈ, ਉਹਨਾਂ ਦਾ ਏਜੰਡਾ ਕਿ ਖੇਤਰੀ ਪਾਰਟੀਆਂ ਨੂੰ ਖਤਮ ਕਰ ਦਿਓ। ਕਿਉਂਕਿ 2000 ਜਦੋਂ 9 ਦੇ ਵਿੱਚ ਸਰਕਾਰ ਬਣਦੀ ਹੈ, 5 ਦੇ ਵਿੱਚ ਬਣਦੀ ਹੈ, ਤਾਂ ਕਾਂਗਰਸ ਨੇ ਖੇਤੀ ਪਾਰਟੀਆਂ ਦੇ ਆਸਰੇ ਨਾਲ ਬਣਾਈ ਸੀ ਸਰਕਾਰ UPA ਦੇ ਵਿੱਚ। ਪਰ ਉਹਨਾਂ ਨੂੰ ਲੱਗਿਆ ਕਿ ਇਹ ਸਭ ਤੋਂ ਵੱਡਾ ਖਤਰਾ ਵਾ, ਤੇ ਬੀਜੇਪੀ ਦਾ ਏਜੰਡਾ ਜਿਹੜਾ ਵਾ ਉਹ ਆਪਣੇ ਏਜੰਡੇ ਦੇ ਨਾਲ ਬੜੇ ਧੜੱਲੇ ਦੇ ਨਾਲ ਅੱਗੇ ਵਧ ਰਹੀ ਆ। ਔਰ ਆ ਜਿਹੜੇ ਮਸਜਿਦਾਂ ਦੇ ਥੱਲੋਂ ਮੂਰਤੀਆਂ ਮਿਲਣ ਵਾਲਾ ਜਿਹੜਾ ਪ੍ਰਕਰਨ ਚੱਲ ਪਿਆ ਵਾ, ਐਪੀਸੋਡ ਚੱਲ ਪਿਆ ਵਾ, ਇਹ ਉਹਨਾਂ ਦੇ ਏਜੰਡੇ ਦਾ ਹੀ ਹਿੱਸਾ ਵਾ। ਔਰ ਜਿਹੜੇ ਸੈਕੂਲਰ ਲੋਕ ਨੇ, ਕਾਂਗਰਸ ਨੂੰ ਤਾਂ ਸੈਕੂਲਰ ਕਹਿਣਾ ਬੜਾ ਔਖਾ ਹੈ, ਜਿਹੜੇ ਸੈਕੂਲਰ ਪਾਰਟੀਆਂ ਨੇ, ਆਪਣੇ ਆਪ ਨੂੰ ਸੈਕੂਲਰ ਲੀਡਰ ਮੰਨਦੇ ਨੇ ਜਿਹੜੇ ਲੋਕ, ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਸੀ ਇਸ ਮੌਕੇ, ਪਰ ਉਹ ਨਿਕਲੇ ਨਹੀਂ। ਬਲਡੋਜ਼ਰ ਵਾਰੀ ਵੀ ਨਹੀਂ ਨਿਕਲੇ, ਨਾ ਸ਼ਹੀਨ ਬਾਗ ਵਾਰੀ ਨਿਕਲੇ, ਨਾ ਧਾਰਾ 370 ਵਾਰੀ ਨਿਕਲੇ, ਨਾ ਨੋਟਬੰਦੀ ਵਾਰੀ ਨਿਕਲੇ, ਨਾ ਉਹ ਜਿਹੜਾ GST ਵਾਰੀ ਨਿਕਲੇ, ਕਿਤੇ ਵੀ ਨਹੀਂ ਬਾਹਰ ਨਿਕਲੇ। ਸੈਕੂਲਰ ਜ਼ਰੂਰ ਹੋਣਗੇ ਉਹ, ਪਰ ਕਾਂਗਰਸ ਦਾ ਸੌਫਟ ਹਿੰਦੂਤਵ ਅਸੀਂ ਤਾਂ ਕਹਿਣੇ ਆ ਕਿਉਂਕਿ ਮਾਈਨੋਰਟੀਜ਼ ਦੇ ਉੱਤੇ ਸਭ ਤੋਂ ਵੱਡਾ ਹਮਲਾ 1984 ਦੇ ਵਿੱਚ ਕੀਤਾ ਗਿਆ ਸੀ। ਆਜ਼ਾਦ ਭਾਰਤ ਦੇ ਵਿੱਚ ਮਾਈਨੋਰਟੀਜ਼ ਦੇ ਅਕਾਦਤ ਉੱਤੇ ਕੀਤਾ ਗਿਆ ਸੀ, ਤਾਂ ਫਿਰ ਉੱਥੇ ਸੈਕੂਲਰਿਜ਼ਮ ਨੂੰ ਡਿਫਾਈਨ ਕਰਨਾ ਬੜਾ ਔਖਾ ਹੋ ਜਾਂਦਾ। ਪਰ ਅੱਜ ਗਾਂਧੀ ਪਰਿਵਾਰ ਦੀ ਇਸ ਹੱਟ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਕਾਂਗਰਸ ਤੋਂ ਦੂਰ ਜਾ ਚੁੱਕੇ, ਔਰ ਕਈ ਤਾਂ ਇੰਨੇ ਕੁ ਦੂਰ ਜਾ ਚੁੱਕੇ ਆ ਕਿ ਉਹਨਾਂ ਦਾ ਵਾਪਸ ਆਉਣਾ ਬੜਾ ਮੁਸ਼ਕਿਲ ਹੈ। ਇਹ ਇੱਕ ਪਾਸੇ G23 ਆ, ਇੱਕ ਪਾਸੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨੂੰ ਜਿਹੜਾ ਵਾ ਉਹ ਨਾ ਕਰ ਗਿਆ, ਤਾਂ ਲੱਗਦਾ ਬਹੁਤ ਔਖਾ ਕਿ 2024 ਦੇ ਵਿੱਚ ਕਾਂਗਰਸ ਵਾਪਸੀ ਕਰ ਸਕੂਗੀ। ਔਰ ਜਿਸ ਤਰੀਕੇ ਨਾਲ ਬਲਡੋਜ਼ਰ ਚੱਲ ਰਹੇ ਆ, ਜੇ ਮਸਜਿਦਾਂ ਦੇ ਥੱਲੇ ਮੂਰਤੀਆਂ ਮਿਲ ਰਹੀਆਂ, ਲੱਗਦਾ ਕਿ ਬੀਜੇਪੀ ਬੜੇ ਆਸਾਨੀ ਦੇ ਨਾਲ ਆਪਣੇ ਏਜੰਡੇ ਨੂੰ ਰਨ ਕਰਦੀ ਹੋਈ ਸ਼ਾਇਦ ਤੀਜੀ ਵਾਰ ਸੱਤਾ ਹਾਸਲ ਕਰ ਜੇ ਤਾਂ ਕਰ ਜੇ, ਕਿਉਂਕਿ ਇੱਥੇ ਲੋਕਾਂ ਨੂੰ ਮਹਿੰਗਾਈ ਨਾਲ ਥੋੜ੍ਹਾ ਕੋਈ ਸਰੋਕਾਰ ਆ। ਉਹਨਾਂ ਨੂੰ
ਉਹਨਾਂ ਦਾ ਇੱਕ ਹੀਰੋਇਜ਼ਮ ਆ, ਨਕਲੀ ਫੇਕ ਹੀਰੋਇਜ਼ਮ ਆ ਜਿਹੜਾ ਮੋਦੀ ਤੇ ਅਮਿਤ ਸ਼ਾਹ 'ਚ ਉਹ ਦੇਖਦੇ ਆ। ਔਰ ਉਹ ਦੱਬੇ ਜਾਣ ਬੇਸ਼ੱਕ ਮਹਿੰਗਾਈ ਦੇ ਵਿੱਚ, ਉਹਨਾਂ ਨੂੰ ਕੋਈ ਪਰਵਾਹ ਨਹੀਂ। 2 ਕਰੋੜ ਨੌਕਰੀਆਂ ਮਿਲਣ ਨਾ ਮਿਲਣ, 15 ਲੱਖ ਖਾਤਿਆਂ ਦੇ ਵਿੱਚ ਆਵੇ ਨਾ ਆਵੇ, ਪੈਟਰੋਲ ਸਸਤਾ ਹੋਵੇ ਨਾ ਹੋਵੇ, ਸਬਸਿਡੀ ਰਵੇ ਨਾ ਰਵੇ ਕਿਸੇ ਚੀਜ਼ ਤੇ, ਦੇਸ਼ ਦੀ ਰੇਲ ਰਵੇ ਨਾ ਰਵੇ, ਦੇਸ਼ ਦੀ ਏਅਰ ਇੰਡੀਆ ਵਿਕੇ ਤਾਂ ਵਿਕੇ, ਪਰ ਉਹਨਾਂ ਨੂੰ ਇੱਕ ਫੇਕ ਹੀਰੋਇਜ਼ਮ ਦਿਖਦਾ ਵਾ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇ ਵਿੱਚੋਂ। ਤਾਂ ਕਰਕੇ ਉਹ ਜਿਹੜਾ ਉਹਨਾਂ ਦੇ ਲੜ ਲੱਗੇ ਹੋਏ ਆ। ਸੋ ਪੋਲੀਟੀਕਲ ਸਿਸਟਮ ਆ ਜਿਹੜਾ ਤਕਰੀਬਨ ਕੋਲੈਪਸ ਦੇ ਨੇੜੇ ਆ। ਕੋਲੈਪਸ ਦੇ ਨੇੜੇ ਤਾਂ ਕਹਿਣੇ ਆ ਕਿਉਂਕਿ ਏਜੰਡੇ ਬਿਨਾਂ ਰੋਕ ਟੋਕ ਦੇ ਜਾਰੀ ਨੇ। ਦੂਜੇ ਪਾਸੇ ਜਿਹੜੇ ਲੋਕਾਂ ਨੇ ਲੜਨਾ ਸੀ ਉਹ ਆਪ ਹਥਿਆਰ ਸਿੱਟੀ ਬੈਠੇ ਨੇ। ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।